ਭਾਜੀ ਉਹ ਟਰਾਂਸਫਾਰਮ ਲਿਆਏ ਸਨ। ਅੱਛਾ ਜੀ। ਪੁਰਾਣਾ ਲਿਆਏ ਸਨ, ਅਸੀਂ ਲਾਣ ਨਹੀਂ ਹਾਂ ਦਿੰਦੇ। ਅੱਛਾ ਨਵਾਂ ਵੇਚ ਕੇ ਨਾ ਖਾ ਲਿਆ। ਅੱਛਾ ਅੱਛਾ ਪੁਰਾਣਾ ਜਿਹੜਾ ਹੈ ਨਾ ਉਹ ਧਰਿਆ ਹੈ ਤੇ ਅਸੀਂ ਲਾਣ ਨਹੀਂ ਹਾਂ ਦਿੰਦੇ। ਹਾਂ ਆਖਿਆ ਹਾਂ ਨਹੀਂ ਲਾਣ ਦੇਣਾ। ਇਹਨਾਂ ਆਖਿਆ ਹਧਾਰਾ ਕਰਕੇ 8 ਦਿਨ ਰਹਿਣ ਦਿਓ। ਅੱਛਾ 8 ਦਿਨ ਦੀ ਬਜਾਏ 2 ਸਾਲ 1.5 ਸਾਲ ਹੋ ਚੱਲਿਆ। ਜਰਾ ਕੋਈ ਸੜਦਾ ਹੈ ਤੇ ਦਿਓ ਜੀ 50,000 ਰੁਪਈਆ। ਪਰਸੋਂ ਦੀ ਲੱਗ ਸੜ ਗਈ ਹੈ ਜੀ 40,000 ਰੁਪਈਆ ਦਿਓ, ਸਾਡੀ ਸਾਰੀ ਮੁੰਜੀ ਸੁੱਕ ਗਈ। ਉਹਨੇ ਆਖਿਆ ਜੀ ਮੈਂ 50,000 ਰੁਪਈਆ ਲਾਉਂਦਾ। ਅੱਛਾ ਫਿਰ ਉਹਨੂੰ 40,000 ਰੁਪਈਆ ਅਸਾਂ ਦਿੱਤਾ ਤੇ ਫਿਰ ਉਹ ਟਰਾਂਸਫਾਰਮ ਭੈੜਾ ਜਿਹਾ ਫਿਰ ਧਰ ਗਿਆ, ਤੇਲ ਵਗਦਾ ਪਿਆ ਉਹਦੇ ਵਿੱਚੋਂ। ਤਾਰਾਂ ਉੱਥੇ ਪਈਆਂ ਰਹੀਆਂ ਨੇ 6 ਮਹੀਨੇ, ਲੋਹੇ ਦੀਆਂ ਵੀ ਤੇ ਜਿਹੜੀ ਕੇਬਲ ਵੀ ਹੈ ਉਹ ਵੀ ਇਹਨਾਂ ਵੇਚ ਕੇ ਖਾ ਲਈ, ਉੱਥੇ ਨਹੀਂ ਲਾਈ, ਲੈ ਗਿਆ ਨੇ ਚੁੱਕ ਕੇ, ਪਤਾ ਨਹੀਂ ਕਿੱਧਰ ਘੱਲੀ ਇਹਨਾਂ। 40,000 ਰੁਪਈਆ ਹੋਰੇ ਕਿੱਡੇ ਕੁ ਮਜਬੂਰ ਹੋ ਕੇ ਦਿੱਤਾ ਤੇ ਉਹ ਟਰਾਂਸਫਾਰਮ ਭੈੜਾ ਜਿਹਾ ਲਿਆ ਕੇ ਧਰ ਗਏ। ਲੱਖ ਲੱਖ ਰੁਪਈਆ ਅਸੀਂ ਮਹੀਨੇ ਦਾ ਬਿੱਲ ਨਾਲੇ ਦੇ ਰਹੇ ਹਾਂ, ਨਾਲੇ ਟਰਾਂਸਫਾਰਮ ਸਾਨੂੰ ਪੱਲਿਓਂ ਸਹੀ ਕਰਵਾਉਣਾ ਪੈਂਦਾ। ਨਾ ਸਾਨੂੰ ਉਹ ਖੰਭਾ ਮਿਲਿਆ, ਨਾ ਸਾਨੂੰ ਉਹ ਟਰਾਂਸਫਾਰਮ ਮਿਲਿਆ, ਨਾ ਸਾਨੂੰ ਉਹ ਤਾਰ ਲਿਆਈ ਗਈ, ਵਹਾਈ ਗਈ ਹੈ ਸਾਨੂੰ। ਰੱਖ ਕੇ ਇਹਨਾਂ ਅੱਗੇ ਜਾ ਕੇ ਕਿਤੇ ਸੇਲ ਕਰ ਲਈਏ ਵਾਪਟਾ ਵਾਲਿਆਂ ਨੇ। ਸਾਡੀ ਇਹ ਇਲਤਜਾ ਹੈ ਵਜ਼ੀਰ ਆਜ਼ਮ ਅੱਗੇ, CM ਸਾਹਿਬ ਅੱਗੇ ਕਿ ਸਾਡੇ ਬੱਚੇ ਗਰਮੀ ਦੇ ਵਿੱਚ ਪਿਘਲ ਰਹੇ ਨੇ, ਉਹਨਾਂ ਵਾਸਤੇ ਤਾਰਦਰਸ਼ੀ ਕੀਤੀ ਜਾਏ, ਸਾਡਾ ਕੁਝ ਖਿਆਲ ਕੀਤਾ ਜਾਏ। ਅਸੀਂ ਵੀ ਪਾਕਿਸਤਾਨੀ ਦੇ ਰਹਿਣ ਵਾਲੇ ਹਾਂ। ਸਤਿ ਸ਼੍ਰੀ ਅਕਾਲ ਜੀ, ਅਸਲਾਮ ਵਾਲੇਕਮ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ। ਕਹਿੰਦੇ ਜੀ ਕਿ ਦੁਨੀਆ ਇੱਕ ਮੇਲਾ ਹੈ, ਪਰ ਸੱਚ ਮੰਨਿਓ ਇਸ ਮੇਲੇ ਦੇ ਵਿੱਚ ਰੌਣਕ ਪੰਜਾਬੀਆਂ ਦੀ ਹੈ। ਇਸ ਮੇਲੇ 'ਚ ਪੰਜਾਬੀ ਨੇ ਤੇ ਰੌਣਕ ਮੇਲਾ ਬਣਿਆ ਜੀ। ਸੋ ਚੜ੍ਹਦੇ ਲਹਿੰਦੇ ਪੰਜਾਬ ਵਾਲਿਆਂ ਲਈ ਇੱਕ ਬੜੀ ਵੱਡੀ ਖੁਸ਼ਖਬਰੀ। ਡਾਕਟਰ ਜਾਵੇਦ ਅਕਰਮ ਸਾਹਿਬ ਪਾਕਿਸਤਾਨ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਆਲਮ ਬਰਦਾਰ, ਉਹਨਾਂ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਮਿਠਾਸ ਮਾਣਨ ਵਾਲਿਆਂ ਵਾਸਤੇ ਇੱਕ ਸਪੈਸ਼ਲ YouTube ਚੈਨਲ ਉਹਨਾਂ ਨੇ ਬਣਾਇਆ ਜੀ, ਜਿਹਦਾ ਨਾਮ ਹੈ ਮੇਲਾ ਨਿਊਜ਼। ਸੋ ਮੇਲਾ ਨਿਊਜ਼ ਦੇ ਉੱਤੇ ਤੁਸੀਂ ਇੱਧਰਲੇ ਔਰ ਉੱਧਰਲੇ ਪੰਜਾਬ ਦੀਆਂ ਸਾਡੀਆਂ ਪੰਜਾਬੀ ਸੱਭਿਆਚਾਰ ਦੀਆਂ ਗਤੀਵਿਧੀਆਂ ਬਾਰੇ ਜਾਣਦੇ ਰਹੋਗੇ, ਸਾਰੀ ਹਲਚਲ ਬਾਰੇ ਜਾਣੋਗੇ, ਔਰ ਸਪੈਸ਼ਲੀ ਸੂਫੀਆਨਾ ਕਲਾਮ ਇੱਧਰਲੇ ਉੱਧਰਲੇ ਇਹ ਜਿਹੜੇ ਤੁਹਾਨੂੰ ਇਸ ਚੈਨਲ ਦੇ ਉੱਤੇ ਦੇਖਣ ਸੁਣਨ ਨੂੰ ਮਿਲਣਗੇ। ਸੋ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਔਰ ਡਾਕਟਰ ਜਾਵੇਦ ਅਕਰਮ ਸਾਹਿਬ ਨੂੰ ਪੂਰਾ ਹੁਲਾਰਾ ਦਿਓ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ। ਆਮੀਨ। ਬਿਸਮਿल्लाहिर्रहमानिर्रहीम। शुरू खुदा दे नामों जिसदा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। प्यारिओ, कुछ दिहाड़े पहले साडे कुछ परमानेंट व्यूअर्स जिहड़े साडे मेला TV दे मुस्तकिल नाज़रीन ने, कामों की दे नाल ताल्लुक रखते ने, उन्होंने सानू अपने शहर कामों की बुलाया ते उत्थे बुला के ते उन्होंने सानू गैपको दे मुतलका जिहड़े आवाम दे साडे व्यूअर्स दे मसाइल सन उन्हां बारे उन्हां सानू जानकारी दित्ती। असी उन्हूं रिकॉर्ड करके वफाकी वजीरे बिजली अवैस लगारी होरां नूं भी भिजवाया ते फैडरल सैकटरी नूं भी असां भिजवाया। प्यारिओ, असी मशकूर हाँ अपने वफाकी वजीरे बिजली अवैस लगारी होरां दे कि उन्होंने एक्शन लिया और गैपको गुजरांवाला दे जिहड़े कारपरदाजान ने उन्होंने कुछ मसाइल हल कर दिते फौरी। जिहड़े साडे व्यूअर्स दे मसले सन जिहड़े उन्हां सानू दसे, असां मेला TV राहीं वो मसाइल पॉइंट आउट किए, उन्हां चों कुछ मसले हल हो गए ने, बाकियां दे लारे हाली लाए ने गैपको वालियां ने कामों की दियां रिहायशियां नूं, इत्थों दियां वसनीकां नूं। साहिबो, साडा वो प्रोग्राम वेख के साडे नाल बहुत सारे लोकां ने होर भी कामों की तो राबता कीता। चियां वाले तो सानू राबता कीता जी महमूद सुबहानी जी ने। असी नैक्सट जिहड़ा एपीसोड अपना बनावांगे असी उन्हां दी गलबात ते बनावांगे। देखो उन्हां दे नाल गैपको वालियां की जुल्म कीते, ये तुहानू अगले अपने एपीसोड च दसांगे। अज असी तुहानू अपने जिहड़े दोस्तां दे नाल मिलवा रहे हैं
ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੇ ਸਾਡੇ ਨਾਲ ਮੌਜੂਦ ਨੇ ਮਲਕ ਜਾਵੇਦ, ਇਹਨਾਂ ਦਾ ਨਾਂ ਹੈ। ਜ਼ਿਮੀਦਾਰ ਨੇ, ਡੇਰਾ ਗੁਜਰਾਂ ਦੇ ਵਸਨੀਕ ਨੇ। ਸਬ ਡਿਵੀਜ਼ਨ ਨੰਬਰ 1 ਗੈਪਕੋ ਕਾਮੋ ਕੀ, ਉਹਨਾਂ ਦੇ ਨਾਲ ਇਹਨਾਂ ਦੇ ਕੀ ਤਨਾਜ਼ਾਤ ਨੇ, ਕੀ ਸ਼ਿਕਾਇਤ ਨੇ, ਕਿਸ ਤਰ੍ਹਾਂ ਗੈਪਕੋ ਵਾਲੇ ਇਹਨਾਂ ਨੂੰ ਪਿਛਲੇ 2 ਸਾਲਾਂ ਤੋਂ ਖੱਜਲ ਤੇ ਖੁਆਰ ਪੈ ਕਰਦੇ ਨੇ। ਆਓ ਤੁਹਾਨੂੰ ਇਹਨਾਂ ਦੀ ਜ਼ੁਬਾਨੀ ਸੁਣਵਾਉਂਦੇ ਹਾਂ। अस्सलाम वालेकुम जी। ਵਾਲੇਕੁਮ ਸਲਾਮ ਜੀ। अच्छा मलक साहब, ਤੁਹਾਡੇ ਮਹੱਲੇ ਦੇ ਵਿੱਚ ਜਿਹੜੇ ਤੁਹਾਡੇ ਮਸਲੇ ਨੇ ਸਾਰੇ ਇਲਾਕੇ ਦੇ ਲੋਕਾਂ ਦੇ, ਹਾਂਜੀ ਉਹਨਾਂ ਬਾਰੇ ਅਸੀਂ 2 ਸਾਲ ਪਹਿਲੇ ਆ ਕੇ ਤੁਹਾਡੇ ਮਹੱਲੇ ਦੇ ਵਿੱਚ ਪ੍ਰੋਗਰਾਮ ਬਣਾਇਆ ਸੀ, ਪਤਾ ਜੇ ਨਾ? ਹਾਂਜੀ ਉਦੋਂ ਤੇ ਫਿਰ ਰੈਨੋਵੇਸ਼ਨ ਵਰਕ ਵੀ ਸ਼ੁਰੂ ਹੋ ਗਿਆ ਸੀ, ਹਾਂਜੀ ਨਵਾਂ ਟਰਾਂਸਫਾਰਮਰ ਵੀ 100 ਦਾ ਮਨਜ਼ੂਰ ਹੋ ਗਿਆ ਸੀ, ਹਾਂਜੀ ਔਰ ਉੱਥੇ ਤੁਹਾਡੇ ਇਲਾਕੇ ਦੇ ਵਿੱਚ ਤਾਰਾਂ ਮੋਟੀਆਂ ਉਹ ਜਿਹੜੀਆਂ ਕੇਬਲ ਵਗੈਰਾ ਪਾਉਂਦੇ ਨੇ ਉਹ ਵੀ ਲਿਆ ਕੇ ਮੌਕੇ ਤੇ ਉਹਨਾਂ ਸੁੱਟ ਦਿੱਤੀਆਂ ਸਨ। ਹਾਂਜੀ ਗੈਪਕੋ ਵਾਲਿਆਂ ਤੁਸੀਂ ਆਪ ਸਾਨੂੰ ਫੋਨ ਕਰਕੇ ਦੱਸਿਆ ਸੀ ਜੀ ਕਿ ਸਾਡਾ ਕੰਮ ਜਿਹੜਾ ਨੇੜੇ ਲੱਗਣ ਲੱਗਾ। ਨੇੜੇ ਲੱਗਣਾ। ਫਿਰ ਉਸ ਤੋਂ ਬਾਅਦ ਕਿਉਂ ਨਾ 2 ਸਾਲ ਹੋ ਗਏ ਨੇ ਤੇ ਤੁਹਾਡਾ ਉਹ ਟਰਾਂਸਫਾਰਮਰ ਜਿਹੜਾ ਮਨਜ਼ੂਰ ਹੋਇਆ ਸੀ, ਰੈਨੋਵੇਸ਼ਨ ਵਰਕ ਤੁਹਾਡਾ ਮਨਜ਼ੂਰ ਹੋਇਆ ਸੀ, ਉਹ ਫਿਰ ਹੋਇਆ ਹੀ ਨਹੀਂ। ਭਾਜੀ ਉਹ ਟਰਾਂਸਫਾਰਮਰ ਲਿਆਏ ਸਨ। ਅੱਛਾ ਜੀ। ਪੁਰਾਣਾ ਲਿਆਏ ਸਨ, ਅਸੀਂ ਲਾਣ ਨਹੀਂ ਹਾਂ ਦਿੰਦੇ। ਅੱਛਾ ਨਵਾਂ ਵੇਚ ਕੇ ਨਾ ਖਾ ਲਿਆ। ਅੱਛਾ ਅੱਛਾ। ਪੁਰਾਣਾ ਜਿਹੜਾ ਹੈ ਨਾ ਉਹ ਧਰਿਆ ਹੈ ਤੇ ਅਸੀਂ ਲਾਣ ਨਹੀਂ ਹਾਂ ਦਿੰਦੇ। ਹਾਂ ਆਖਿਆ ਹਾਂ ਨਹੀਂ ਲਾਣ ਦੇਣਾ। ਇਹਨਾਂ ਆਖਿਆ ਹਧਾਰਾ ਕਰਕੇ 8 ਦਿਨ ਰਹਿਣ ਦਿਓ। ਅੱਛਾ। 8 ਦਿਨ ਦੀ ਬਜਾਏ 2 ਸਾਲ 1.5 ਸਾਲ ਹੋ ਚੱਲਿਆ। ਜਰਾ ਕੋ ਸੜਦਾ ਹੈ ਤੇ ਦਿਓ ਜੀ 50,000 ਰੁਪਈਆ। ਪਰਸੋਂ ਦੀ ਲੱਗ ਸੜ ਗਈ ਹੈ ਜੀ 40,000 ਰੁਪਈਆ ਦਿਓ, ਸਾਡੀ ਸਾਰੀ ਮੁੰਜੀ ਸੁੱਕ ਗਈ। ਓਏ ਹੋ। ਸਿੰਗਲ ਫੇਸ ਚਲਾ ਗਏ ਨੇ, 3 ਫੇਸ ਇਹਨਾਂ ਆਖਿਆ ਜੀ ਉਹ ਲੱਗ ਪਵੇ ਤੇ ਚੱਲਣਾ। ਐਸਡੀਓ ਸਾਹਿਬ ਕੋ ਗਿਆ, ਉਹਨੇ ਵੀ ਗੱਲ ਨਹੀਂ ਸੁਣੀ। ਉਹਨੇ ਆਖਿਆ ਜੀ ਫਰਮਾਨ ਸਾਹਿਬ ਕੋਲ ਜਾਓ। ਫਰਮਾਨ ਸਾਹਿਬ ਕੋ ਗਏ, ਉਹਨੇ ਆਖਿਆ ਜੀ ਦੱਸਨੇ ਆ, ਉਹਨੇ ਨਹੀਂ ਦੱਸਿਆ। ਫਿਰ ਉਹਨਾਂ ਉਹ ਇੱਕ ਮਿਸਤਰੀ ਘੱਲਿਆ ਟਰਾਂਸਫਾਰਮ ਸਹੀ ਕਰਨ ਵਾਲਾ ਜੀ, ਉਹਨੇ ਆਖਿਆ ਜੀ ਮੈਂ 50,000 ਰੁਪਈਆ ਲਾਉਂਦਾ। ਅੱਛਾ। ਫਿਰ ਉਹਨੂੰ 40,000 ਰੁਪਈਆ ਥਾਂ ਦਿੱਤਾ ਤੇ ਫਿਰ ਉਹ ਟਰਾਂਸਫਾਰਮ ਭੈੜਾ ਜਿਹਾ ਫਿਰ ਧਰ ਗਿਆ, ਤੇਲ ਵਗਦਾ ਪਿਆ ਉਹਦੇ ਵਿੱਚੋਂ। ਅੱਛਾ। ਉਹ ਤੇ ਇਹਨਾਂ ਕੋ ਲੋੜ ਹੈ ਇਹਨਾਂ ਦੇ ਉੱਤੇ ਜਿੰਨਾ ਝੂਠ ਮਾਰੀ। ਤਾਰਾਂ ਉੱਥੇ ਪਈਆਂ ਰਹੀਆਂ ਨੇ 6 ਮਹੀਨੇ, ਲੋਹੇ ਦੀਆਂ ਵੀ ਤੇ ਜਿਹੜੀ ਕੇਬਲ ਵੀ ਹੈ ਉਹ ਵੀ ਇਹਨਾਂ ਵੇਚ ਕੇ ਖਾਲੀ, ਉੱਥੇ ਨਹੀਂ ਲਾਈ, ਲੈ ਗਿਆ ਨੇ ਚੁੱਕ ਕੇ, ਪਤਾ ਨਹੀਂ ਕਿੱਧਰ ਘੱਲੀ ਇਹਨਾਂ। ਅੱਛਾ ਅੱਛਾ। ਸਮਝ ਆਈ ਜੇ? ਅਸੀਂ ਜਦੋਂ ਜਾਂਦੇ ਹਾਂ ਸਾਡੀ ਮਾੜਿਆਂ ਦੀ ਗੱਲ ਹੀ ਨਹੀਂ ਸੁਣਦੇ। ਇਹ ਆਂਦੇ ਨੇ ਉਹ ਮੋਚੀ ਵਾਂਗ ਟਾਂਕਾ ਲਾਉਂਦੇ ਨੇ, ਅਜੇ ਦਫ਼ਤਰ ਨਹੀਂ ਅੱਪੜਦੇ ਮਗਰੋਂ ਉਸੇ ਵੇਲੇ ਸੜ ਜਾਂਦੀ ਹੈ। ਉਹਦਾ ਇਹ ਵੇ ਇਹਨਾਂ ਨੂੰ ਪੈ ਗਿਆ ਸਵਾਦ ਪੈਸਿਆਂ ਦਾ। ਪੈਸਾ ਦਿਓ ਤੇ ਇਹਨਾਂ ਟੋਰ ਲਵੋ, ਪੈਸਾ ਨਾ ਦਿਓ ਤੇ ਜਿੰਨੇ ਨਹੀਂ ਦੇਣਾ ਉਹਨਾਂ ਕੰਮ ਨਹੀਂ ਹੋਣਾ। ਹੁਣ 40 ਸਾਡੀ ਜਾ ਕੇ ਵੇਖੋ 20-25 ਕਿੱਲੇ ਮੁੰਜੀ ਲੱਗੀ ਤਾਜੀ, ਬਿਲਕੁਲ ਸੁੱਕੀ ਜੁੱਤੀ ਵਾਂਗ ਲੈ ਕੇ ਵਿੱਚ ਲਗੇ। ਫਿਰ ਇਹਨਾਂ ਆ ਕੇ ਮੈਂ ਜਾ ਕੇ ਪਿੱਟਿਆ, ਮੈਂ ਕਿਹਾ ਜੀ ਸਰ ਜੀ ਸਾਡੀ ਮੁੰਜੀ ਸੁੱਕ ਗਈ ਹੈ। ਉਹਨੇ ਆਖਿਆ ਜੀ ਮੁੰਜੀ ਸੁੱਕ ਗਈ, ਨਵਾਂ ਟਰਾਂਸਫਾਰਮ ਲਵਾਓ। ਅਸੀਂ ਆਖਿਆ ਸਾਡੇ ਕੋਲ ਵਸੈਲ ਹੀ ਨਵੇਂ ਜੋਗੇ ਆ, ਅਸੀਂ ਠੇਕੇ ਹਿੱਸੇ ਦੇ ਜ਼ਮੀਨ ਵਾਣ ਡਏ ਆ, ਕਿਹੜੀ ਸਾਡੀ ਮਲਕੀਅਤ ਹੈ ਤੇ ਅਸੀਂ ਕਿੱਥੋਂ ਲਵਾਈਏ? 40,000 ਰੁਪਈਆ ਹਮਰੇ ਕਿੱਡੇ ਕੁ ਮਜਬੂਰ ਹੋ ਕੇ ਦਿੱਤਾ ਤੇ ਉਹ ਟਰਾਂਸਫਾਰਮ ਭੈੜਾ ਜਿਹਾ ਲਿਆ ਕੇ ਧਰ ਕੇ ਲੱਖ ਰੁਪਈਆ ਅਸੀਂ ਮਹੀਨੇ ਦਾ ਬਿੱਲ ਨਾਲੇ ਦੇ ਰਹੇ ਆ, ਨਾਲੇ ਟਰਾਂਸਫਾਰਮ ਸਾਨੂੰ ਪੱਲਿਓਂ ਸਹੀ ਕਰਵਾਉਣਾ ਪੈਂਦਾ। ਤੇ ਸਾਡਾ ਜੀ ਉਹਨਾਂ 100 KV ਦਾ ਜਿਹੜਾ ਟਰਾਂਸਫਾਰਮ ਸੀ ਉਹ ਨਵਾਂ, ਉਹ ਅਗਾ ਨਾ ਵੇਚਦੇ, ਸਾਡਾ ਉੱਥੇ ਧਰਦੇ, ਸਾਡਾ ਸੁੱਟਦੇ। ਉਹ ਜਿਹੜਾ ਮਨਜ਼ੂਰ ਤੁਹਾਡਾ ਹੋਇਆ ਸੀ 100 KV ਦਾ ਨਵਾਂ ਟਰਾਂਸਫਾਰਮਰ, ਹਾਂਜੀ, ਉਹ ਸਾਡਾ ਮੇਲਾ ਟੀਵੀ ਤੇ ਪ੍ਰੋਗਰਾਮ ਕਰਨ ਤੋਂ ਬਾਅਦ ਹਾਂਜੀ, ਉਹ ਤੁਹਾਡਾ ਮਤਲਬ ਇਹਨਾਂ ਵੇਚ ਛੱਡਿਆ? ਉਹ ਇਹਨਾਂ ਵੇਚ ਕੇ ਖਾ ਲਿਆ। ਸਾਨੂੰ ਇੱਕ ਭੈੜਾ ਜਿਹਾ ਧਰ ਕੇ ਬੜਾ ਟਾਲ ਗਏ ਨੇ। ਇਹਨਾਂ ਆਖਿਆ ਅਸੀਂ ਲਾਣ ਨਹੀਂ ਹਾਂ ਦਿੰਦੇ। ਹਾਂ ਕਿ ਸਾਡਾ ਮਨਜ਼ੂਰ ਨਵਾਂ ਹੋਇਆ, ਨਹੀਂ ਤੁਸੀਂ 8 ਦਿਨ ਰੱਖੋ, ਅਸੀਂ 8 ਦਿਨਾਂ ਤੋਂ ਬਾਅਦ ਚੇਂਜ ਕਰ ਦਿਆਂਗੇ। 1.5 ਸਾਲ ਹੋ ਚੱਲਿਆ ਜੀ, ਅਜੇ ਤੱਕ ਚੇਂਜ ਨਹੀਂ ਹੋਇਆ। ਸਿਰਫ ਇਹਨਾਂ ਨੂੰ ਸਵਾਦ ਪਿਆ ਜਰਾ ਕੋ ਖਰਾਬ ਹੋ ਜਾਂਦਾ, ਪੈਸੇ ਦਿਓ ਜੀ ਸਹੀ ਕਰਾ ਲਓ। ਕਿੱਥੋਂ ਪੈਸੇ ਦਈਏ ਇਹ ਗਰੀਬ ਆਦਮੀ, ਦੱਸੋ? ਤੇ ਹੁਣ ਤੁਸੀਂ ਦੱਸ ਦਿਓ ਕਿ 40,000 ਫੇਰ ਤੁਹਾਂ ਦਿੱਤਾ? ਪਰਸੋਂ ਦਿੱਤਾ ਜੇ 40,000 ਭਾਜੀ। ਅੱਛਾ। ਪਰਸੋਂ 40,000 ਰੁਪਇਆ ਦਿੱਤਾ ਤੇ ਤਾਂ ਉਹ ਭੈੜਾ ਜਿਹਾ ਲਿਆ ਕੇ ਟਰਾਂਸਫਾਰਮ ਧਰ ਗਿਆ, ਉਹਦੇ ਤੇਲ ਵਗਦਾ ਪਿਆ। ਤੇ ਉਹ ਸਿਲਵਰ ਦੀਆਂ ਤਾਰਾਂ ਵਾਲਾ ਟਰਾਂਸਫਾਰਮਰ ਨਾ ਉਹ 8 ਦਿਨ ਨਹੀਂ ਕੱਢਦਾ। ਤੇ ਇੰਨੇ ਇਹਨਾਂ ਕਲੈਕਸ਼ਨ ਦਿੱਤੇ ਨੇ, ਇੰਨਾ ਵੀ ਲੋਡ ਪਾਇਆ ਜਿੰਨਾ ਝੋਟ ਪੂਰੀ ਟਾਊਨ ਹੋਰ ਤੇ ਬਣ ਰਹੀ। ਲੋ ਜੀ ਪਿਆਰਿਓ, ਤੁਸੀਂ ਸਾਡੇ ਵੀਰ ਮਲਕ ਜਵੇਦ ਹੋਰਾਂ ਦੀਆਂ ਗੱਲਾਂ ਬਾਤਾਂ ਸੁਣੀਆਂ, ਤੁਸੀਂ ਵੀ ਸੁਣੀਆਂ। ਤੇ ਅੱਲਾ ਕਰੇ ਸਾਡੀ CM ਸਾਹਿਬਾ ਪੰਜਾਬ ਦੀਆਂ ਜਿਹੜੀਆਂ ਨੇ ਮਰੀਮ ਨਵਾਜ਼ ਸਾਹਿਬਾ ਉਹ ਵੀ ਸੁਣ ਲੈਣ, ਤੇ ਅੱਲਾ ਕਰੇ ਸਾਡੇ ਵਜ਼ੀਰ ਆਜ਼ਮ ਪਾਕਿਸਤਾਨ ਵੀ ਸਾਡੇ ਪਾਕਿਸਤਾਨ ਦੇ ਗਰੀਬਾਂ ਦੇ ਹਾੜੇ, ਉਹਨਾਂ ਦੇ ਰੋਣੇ ਧੋਣੇ ਸੁਣ ਲੈਣ। ਅਸੀਂ ਆਪਣੇ ਇਹਨਾਂ ਮਜ਼ਲੂਮ ਦੋਸਤਾਂ ਦੀ ਜਿਹੜੇ ਕਿ ਸਾਡੇ ਚਲੋ ਵਿਊਅਰਸ ਵੀ ਨੇ, ਲੇਕਿਨ ਇਸ ਦੇ ਇਲਾਵਾ ਪਿਆਰਿਓ ਸਾਡੇ ਸ਼ਹਿਰਦਾਰ ਨੇ, ਡਿਸਟ੍ਰਿਕਟ ਗੁਜਰਾਂਵਾਲਾ ਦੇ ਵਸਨੀਕ ਨੇ। ਇਹ ਉਹ ਲੋਕ ਨੇ ਜਿਹੜੇ ਕਿ
ਪੂਰੇ ਬਿੱਲ ਦਿੰਦੇ ਨੇ। ਬਿਜਲੀ ਦੇ ਬਿੱਲਾਂ ਦੀ ਅਦਾਇਗੀ ਵੱਲੋਂ ਸਾਡੀ ਗੈਪਕੋ ਜਿਹੜੀ ਹੈ ਗੁਜਰਾਂਵਾਲਾ ਇਲੈਕਟ੍ਰਿਕ ਪਾਵਰ ਸਪਲਾਈ ਕੰਪਨੀ, ਇਹ ਪਾਕਿਸਤਾਨ ਦੀਆਂ ਟਾਪ ਕੰਪਨੀਆਂ ਦੇ ਵਿੱਚੋਂ, ਯਾਨੀ ਰਿਸੀਵਿੰਗ ਪੂਰੀਆਂ ਹੋ ਰਹੀਆਂ ਨੇ ਵਸੂਲੀਆਂ, ਲੇਕਿਨ ਸਪਲਾਈ ਨਹੀਂ ਦਿੱਤੀ ਜਾਂਦੀ, ਬਿਜਲੀ ਨਹੀਂ ਆਵਾਮ ਨੂੰ ਮੁਯੱਸਰ। 2 ਸਾਲ ਪਹਿਲੇ ਵੇਖੋ ਨਾ, ਅਸਾਂ ਇੱਕ ਪ੍ਰੋਗਰਾਮ ਕੀਤਾ ਜਿਹਦੇ ਨਤੀਜੇ ਦੇ ਵਿੱਚ ਉਦੋਂ ਤੇ ਫਟਾਫਟ ਮੌਕੇ ਤੇ ਰੈਨੋਵੇਸ਼ਨ ਵਰਕ ਜਿਹੜਾ ਜੀ ਸ਼ੁਰੂ ਕਰਾ ਦਿੱਤਾ ਗਿਆ। 100 ਦਾ ਨਵਾਂ ਟਰਾਂਸਫਾਰਮਰ ਮਨਜ਼ੂਰ ਹੋਇਆ। ਭਾਰੀ ਦੱਸ ਰਹੇ ਨੇ, ਮਲਕ ਜਵੇਦ ਸਾਹਿਬ ਦੱਸ ਰਹੇ ਨੇ ਕਿ ਮੌਕੇ ਦੇ ਉੱਤੇ ਲੋਹੇ ਦੀਆਂ ਸਿਲਵਰ ਦੀਆਂ ਤਾਰਾਂ ਦੀਆਂ ਵੀ ਚਰਖੀਆਂ ਅਨਲੋਡ ਕੀਤੀਆਂ ਗੈਪਕੋ ਦੀਆਂ ਗੱਡੀਆਂ ਨੇ ਆ ਕੇ, ਔਰ ਮੋਟੀਆਂ ਤਾਰਾਂ ਵੀ ਉੱਥੇ ਪਹੁੰਚਾ ਦਿੱਤੀਆਂ ਗਈਆਂ। 5-6 ਮਹੀਨੇ ਸਾਰਾ ਸਮਾਨ ਉੱਥੇ ਹੀ ਪਿਆ ਰਿਹਾ, ਬਾਅਦ ਅਜ਼ਾਂ ਉਹ ਫਰੋਖਤ ਕਰ ਦਿੱਤਾ ਗਿਆ ਇਹਨਾਂ ਦੇ ਬਕੌਲ। ਔਰ ਉੱਥੇ ਪੁਰਾਣਾ ਜਿਹਾ ਇੱਕ ਟਰਾਂਸਫਾਰਮਰ ਲਾ ਦਿੱਤਾ। ਜਦੋਂ ਅਹਿਲੇ ਇਲਾਕਾ ਨੇ ਇhtਜਾਜ ਕੀਤਾ, ਉਹਨਾਂ ਆਖਿਆ ਸਿਰਫ 7-8 ਦਿਨਾਂ ਦੇ ਵਾਸਤੇ ਅਸੀਂ ਇਹ ਲਾ ਰਹੇ ਹਾਂ, ਫਿਰ ਅਸਲੀ ਹੀ ਲੱਗ ਜਾਏਗਾ ਨਵਾਂ ਹੀ। ਹੁਣ ਮੁਤਅੱਦਦ ਬਾਰ ਉਹ ਖਰਾਬ ਹੋ ਚੁੱਕਿਆ ਹੈ। ਇੰਨੀ ਤੇ ਟਰਾਂਸਫਾਰਮਰ ਦੀ ਕੀਮਤ ਨਹੀਂ ਜਿੰਨੀ ਯਾਰੀ ਉਹ ਆਖਦੇ ਨੇ, ਕਦੀ 50,000 ਕਦੀ 40,000 ਸਾਡੇ ਕੋਲ ਮੰਗਦੇ ਨੇ ਜਦੋਂ ਟਰਾਂਸਫਾਰਮਰ ਖਰਾਬ ਹੁੰਦਾ ਹੈ। ਓਵਰਲੋਡਿੰਗ ਉਸ ਟਰਾਂਸਫਾਰਮਰ ਤੇ ਅਲੱਗ ਤੋਂ ਹੋ ਰਹੀ ਹੈ ਸਾਹਿਬੋ। ਅਗਰ ਉਹ ਨਹੀਂ ਚੁੱਕਣ ਜੋਗਾ ਸਾਰਫੀਨ ਦਾ ਕਨੈਕਸ਼ਨਾਂ ਦਾ ਬੋਝ, ਤੇ ਕਿਉਂ ਉਹਦੇ ਤੇ ਮਜ਼ੀਦ ਕਨੈਕਸ਼ਨ ਗੈਪਕੋ ਵਾਲੇ ਦਿੱਤੀ ਜਾ ਰਹੇ ਨੇ? ਔਰ ਅਗਰ ਦੇ ਰਹੇ ਨੇ ਤੇ ਫਿਰ ਲੋਕਾਂ ਨੂੰ ਬਿਜਲੀ ਵੀ ਦੇਣ। ਆਪਣੀ ਜੇਬ ਗਰਮ ਕਰਕੇ ਲੋਕਾਂ ਨੂੰ ਕਨੈਕਸ਼ਨ ਦੇ ਦੇਣੇ, ਬਾਅਦ ਵਿੱਚ ਲੋਕਾਂ ਨੂੰ ਬਿਜਲੀ ਨਾ ਦੇਣੀ, ਔਰ ਆਵਾਮ ਪਰੇਸ਼ਾਨ ਫਿਰਦੀ ਹੈ ਜਦੋਂ। ਤੇ ਪਿਆਰਿਓ, SDO ਐਕਸੀਅਨ ਜਿਹੜੇ ਨੇ ਇਸ ਇਲਾਕੇ ਦੇ, ਉਹਨਾਂ ਨੂੰ ਤੇ ਦੁਸ਼ਨਾਮ ਤਰਾਜ਼ੀ ਕਰਦੀ ਹੋਈ ਹੈ। ਖਰਾਫਾਤ ਆਵਾਮ ਉਹਨਾਂ ਦੇ ਹਜ਼ੂਰ ਤੇ ਬਕਦੇ ਹੀ ਨੇ, ਲੇਕਿਨ ਹੁਕਮਰਾਨਾਂ ਤਾਈਂ ਆਵਾਮ ਤੰਗ ਆ ਜਾਂਦੇ ਨੇ, ਆਵਾਮ ਪਰੇਸ਼ਾਨ ਹੋ ਜਾਂਦੇ ਨੇ। ਉਹ ਆਂਦੇ ਨੇ ਫਲਾਣੇ ਦੀ ਹਕੂਮਤ ਦੇ ਵਿੱਚ ਸਾਡੇ ਨਾਲ ਇਹ ਪਿਆ ਹੁੰਦਾ ਹੈ। ਇਸੇ ਹੀ ਗਿਰਾਂ ਦੇ ਡੇਰਾ ਗੁਜਰਾਂ ਦਾ ਹੀ ਮੁਹੱਲਾ ਜਿਹੜਾ ਪਾਕ ਟਾਊਨ ਹੈ, ਉੱਥੋਂ ਦੇ ਹੀ ਇੱਕ ਹੋਰ ਸਾਡੇ ਮਿੱਤਰ, ਸਾਡੇ ਪਰਮਾਨੈਂਟ ਵਿਊਅਰ ਪਿਆਰਿਓ, ਜ਼ੀਸ਼ਾਨ ਅਲੀ, ਉਹ ਵੀ ਤਸ਼ਰੀਫ ਲਿਆਏ ਨੇ ਸਾਡੇ ਮੇਲਾ TV ਦੇ ਸਟੂਡੀਓਜ਼ ਦੇ ਵਿੱਚ। ਜੀ ਜ਼ੀਸ਼ਾਨ ਸਾਹਿਬ, ਤੁਸੀਂ ਦੱਸੋ ਜੀ। ਉਹ ਟਰਾਂਸਫਾਰਮ ਦਾ ਹੀ ਰੋਲਾ ਹੈ। ਉਹ ਆਪਣਾ ਇਹਨਾਂ ਨੇ ਕਿਹਾ ਸੀ ਕਿ ਨਵਾਂ ਧਰਾਂਗੇ। ਸਾਡੇ ਡੇਰੇ ਤੇ ਟਰਾਂਸਫਾਰਮ ਮਨਜ਼ੂਰ ਹੋਇਆ ਸੀ ਨਵਾਂ, ਉਹ ਪੁਰਾਣਾ ਲਾ ਗਏ ਨੇ ਆ ਕੇ। ਜਦੋਂ ਪੁਰਾਣਾ ਰੱਖਣ ਲੱਗੇ ਸੀ ਡੱਕਿਆ ਵੀ ਏ, ਤੇ ਉਹ ਕਹਿੰਦੇ ਕਿ 7-8 ਦਿਨਾਂ ਬਾਅਦ ਇਹਨਾਂ ਨਵਾਂ ਕਰ ਦਿਆਂਗੇ, ਇਹ ਤੁਸੀਂ ਚਲਾਓ। ਤੇ ਉਹਦੇ ਬਾਵਜੂਦ ਸਾਡੇ ਨਾਲ ਤਾਰਾਂ ਵੀ ਸੀ, ਮੋਟੀਆਂ ਕੇਬਲਾਂ ਗਲੀਆਂ 'ਚ ਪੈਣ ਵਾਲੀਆਂ, ਉਹ ਵੀ ਲਾਣੀਆਂ ਸੀ, ਖੰਭੇ ਵੀ ਸਨ, ਉਹ ਉੱਥੇ ਪਏ ਰਹੇ ਨੇ। ਇਹ ਥੋੜੀਆਂ ਕੱਟ ਕੇ ਲਾਉਂਦੇ ਰਹੇ ਨੇ। ਹੁਣ ਉਹ ਪਤਾ ਨਹੀਂ ਕਿੱਧਰ ਚੁੱਕ ਕੇ ਲੈ ਗਏ ਨੇ, ਕੋਈ ਪਤਾ ਨਹੀਂ। ਤੇ ਟਰਾਂਸਫਾਰਮ ਜਿਹੜਾ ਉਹ ਪੁਰਾਣਾ ਧਰ ਛੜਿਆ, ਤੇ ਉਹ ਤੇਲ ਹਰ ਵੇਲੇ ਵਗਦਾ ਰਹਿੰਦਾ ਹੈ। ਤੇ ਮੂੰਜੀ ਅਸੀਂ ਲਾਈਏ, ਉਹਦੇ ਪੱਲੇ ਕੁਛ ਨਹੀਂ ਰਹਿ ਗਿਆ, ਸੁੱਕ ਗਈਆਂ ਪੈਲੀਆਂ ਉਂਜੀ। ਤੇ ਲਿਹਾਜ਼ਾ ਸਾਡੀ ਇਹ ਇਲਤਜਾ ਹੈ ਕਿ ਜਿਹੜਾ ਟਰਾਂਸਫਾਰਮ ਜਿਹੜਾ ਸਾਡਾ ਹੈ ਨਵਾਂ, ਉਹ ਰੱਖ ਦਿੱਤਾ ਜਾਏ, ਤੇ ਸਾਡੀਆਂ ਫਸਲਾਂ ਨੂੰ ਪਾਣੀ ਲੱਗ ਜੇ, ਤੇ ਉੱਤੇ ਜਿਹੜਾ ਲੋਡ ਉਹ ਘਟਾ ਦਿੱਤਾ ਜਾਏ। ਹੋ ਨਵੀਂ ਆਬਾਦੀ ਸ਼ੁਰੂ ਹੋ ਗਈ ਟੋਨਾਂ ਦੀ, ਉਸੇ ਟਰਾਂਸਫਾਰਮ ਦਾ ਕਨੈਕਸ਼ਨ ਗਾਂ ਵਧਾਈ ਜਾ ਰਹੇ ਨੇ। ਅੱਛਾ, ਤੇ ਇਸ ਪਾਸੇ ਜਿਹੜੇ ਟਾਊਨ ਬਣਨ ਡਏ ਨੇ ਅੱਗੇ ਉਹਨਾਂ ਨੂੰ ਦੇਈ ਜਾਂਦੇ ਪਏ ਨੇ। ਤੇ ਇਸ ਪਾਸੇ ਕੋਈ ਨਹੀਂ ਖਿਆਲ ਕਰਦੇ। ਤੇ ਉਹ ਜੇ ਖਰਾਬ ਹੋ ਜਾਈਏ ਤੇ ਪੈਸੇ ਦੇ ਦਿਓ ਤਾਂ ਕੰਮ ਤੁਹਾਡਾ ਕਰ ਦਿੰਦੇ, ਜੇ ਪੈਸੇ ਵੀ ਦੇ ਤਾਂ ਵੀ ਪਿੱਛੇ ਉਹਨਾਂ ਦੇ ਲੰਮਕਦੇ ਰਹੋ। ਲਓ ਜੀ ਪਿਆਰਿਓ, ਤੁਸੀਂ ਜ਼ੀਸ਼ਾਨ ਅਲੀ ਦੀਆਂ ਵੀ ਗੱਲਾਂ ਬਾਤਾਂ ਸੁਣੀਆਂ। ਉਹੋ ਹੀ ਉਹਨੇ ਵੀ ਰੋਣੇ ਰੋਏ ਗੈਪਕੋ ਦੇ ਖਿਲਾਫ, ਜਿਹੜੇ ਕਿ ਪਹਿਲੇ ਸਾਡੇ ਦੋਸਤ ਮਲਕ ਜਵੇਦ ਹੋਰਾਂ ਨੇ ਗੱਲਾਂ ਬਾਤਾਂ ਸਾਨੂੰ ਸੁਣਾਈਆਂ ਤੇ ਦੱਸੀਆਂ ਕਿ ਉਹਨਾਂ ਦਾ ਟਰਾਂਸਫਾਰਮਰ ਮਨਜ਼ੂਰ ਹੋਇਆ ਨਵਾਂ, ਤਾਰਾਂ ਉੱਥੇ ਪਹੁੰਚ ਗਈਆਂ ਮੌਕੇ ਤੇ, ਰੈਨੋਵੇਸ਼ਨ ਵਰਕ ਸਟਾਰਟ ਹੋ ਗਿਆ, ਲੇਕਿਨ ਬਾਅਦ ਅਜ਼ਾਂ ਨਵਾਂ ਟਰਾਂਸਫਾਰਮਰ ਵੀ ਚੋਰੀ ਹੋ ਗਿਆ, ਯਾਨੀ ਕਿਤੇ ਹੋਰ ਜਾ ਕੇ ਵੇਚ ਦਿੱਤਾ ਗਿਆ। ਤੇ ਇਹਨਾਂ ਦੇ ਬਕੌਲ ਇਹਨਾਂ ਨੂੰ ਪੁਰਾਣਾ ਲਾ ਦਿੱਤਾ ਗਿਆ। ਤਾਰਾਂ ਵੀ ਜਿਹੜੀਆਂ ਮਹਿਕਮੇ ਚੋਂ ਕਢਵਾ ਲਈਆਂ ਗਈਆਂ। ਇਹ ਅਕਸਰ ਇਸ ਮਹਿਕਮੇ ਦੇ ਜਿਹੜੇ ਮੁਲਾਜ਼ਮੀਨ ਨੇ, ਉਹਨਾਂ ਦੇ ਖਿਲਾਫ ਇਹ ਆਵਾਮ ਦੇ ਵਿੱਚ ਆਮ ਸ਼ਿਕਾਇਤ ਪਾਈਆਂ ਜਾਂਦੀਆਂ ਨੇ ਕਿ ਇਹ ਰੈਨੋਵੇਸ਼ਨ ਵਰਕ ਦੇ ਨਾਂ ਤੇ ਸਮਾਨ ਵਾਪੜਾ ਦੇ ਗੈਪਕੋ ਦੇ ਸਟੋਰਾਂ ਚੋਂ ਕਢਵਾ ਕੇ ਤੇ ਫਿਰ ਵੇਚ ਲੈਂਦੇ ਨੇ, ਖੁਦ ਵੇਚ ਲੈਂਦੇ ਨੇ। ਤੁਸੀਂ ਦੇਖੋ ਨਾ ਕਿ ਮਨਜ਼ੂਰ ਨਵਾਂ ਟਰਾਂਸਫਾਰਮਰ ਹੋਇਆ 100 kVA ਦਾ, ਲੇਕਿਨ ਉੱਥੇ ਪੁਰਾਣਾ ਲਾ ਦਿੱਤਾ। ਨਵਾਂ ਕਿੱਥੇ ਗਿਆ? ਉਹ ਤਾਰਾਂ ਜਿਹੜੀਆਂ ਕਢਾਈਆਂ ਗਈਆਂ, ਜਿਨ੍ਹਾਂ ਬਾਰੇ ਇਹ ਲੋਕ ਦੱਸਦੇ ਨੇ ਕਿ 4-5 ਮਹੀਨੇ ਮੌਕੇ ਤੇ ਪਈਆਂ ਰਹੀਆਂ। ਇਹ 2 ਬੰਦਿਆਂ ਪਹਿਲੇ ਤੁਹਾਨੂੰ ਦੱਸਿਆ ਕਿ ਮੌਕੇ ਤੇ ਉਹ ਤਾਰਾਂ ਪਈਆਂ ਰਹੀਆਂ। ਉਹ ਚਰਖੀ ਵੱਡੀ ਤੁਸੀਂ ਅਕਸਰ ਵੇਖੀ ਹੋਣੀ ਹੈ, ਲੱਕੜ ਦੀ, ਜਿਹਦੇ ਉੱਤੇ ਸਿਲਵਰ ਦੀ ਤਾਰ ਚੜੀ ਹੁੰਦੀ ਹੈ।
ਔਰ ਉਸ ਤੋਂ ਇਲਾਵਾ ਮੋਟੀ ਕੇਬਲ ਜਿਹਦੇ ਵਿੱਚ ਤਾਂਬੇ ਦੀਆਂ ਤਾਰਾਂ, ਔਰ ਉਹ ਬੜੀ ਮਹਿੰਗੀ ਹੁੰਦੀ ਹੈ, 25-30 ਹਜ਼ਾਰ ਰੁਪਏ ਮੀਟਰ ਉਹ ਤਾਰ ਹੁੰਦੀ ਹੈ। ਉਹ ਵੀ ਨਿਕਲਵਾ ਕੇ ਤੇ ਮੌਕੇ ਤੇ ਲਿਆਂਦੀ ਗਈ, ਲੇਕਿਨ ਬਾਅਦ ਚੋਂ ਫਿਰ ਉਹ ਕਿੱਥੇ ਗਈ, ਉੱਥੇ ਤੇ ਲੱਗੀ ਨਹੀਂ। ਬਾਅਦ ਚੋਂ ਉਹ ਤਾਰ, ਉਹ ਟਰਾਂਸਫਾਰਮਰ, ਉਹ ਕਿੱਥੇ ਗਿਆ ਸਾਰਾ ਕੁਝ ਸਮਾਨ ਜਿਹੜਾ ਬਿਲਾ ਮੁਬਾਲਗਾ 40-50 ਲੱਖ ਦਾ ਸਮਾਨ ਸੀ। ਟਰਾਂਸਫਾਰਮਰ ਪਿਆਰੇ ਉਹ ਇਸ ਵੇਲੇ ਕੋਈ ਸਸਤਾ ਜੀ, ਉਹ ਸਮਾਨ ਕਿੱਥੇ ਟੁਰ ਗਿਆ। ਆਓ ਇੱਕ ਹੋਰ ਦੋਸਤ ਦੇ ਨਾਲ, ਮੁਹੰਮਦ ਅਫਜ਼ਲ ਉਹਨਾਂ ਦਾ ਨਾਂ ਹੈ, ਤੁਹਾਨੂੰ ਮਿਲਵਾਈਏ। ਇਹ ਵੀ ਉਸੇ ਹੀ ਮਹੱਲੇ ਚੋਂ ਆਏ ਨੇ, ਇਹਨਾਂ ਦੀਆਂ ਵੀ ਉਹੀ ਸ਼ਿਕਾਇਤ ਨੇ ਜਿਹੜੀਆਂ ਪਹਿਲੇ ਦੋਸਤਾਂ ਦੱਸੀਆਂ। ਅਸੀਂ ਇਸ ਮੁਹੱਲੇ ਦੇ ਲੋਕਾਂ ਨੇ ਜਦੋਂ ਸਾਨੂੰ ਫੋਨ ਕੀਤਾ ਸੀ ਨਾ, ਸਾਡੇ ਨਾਲ ਰਾਬਤਾ ਕੀਤਾ ਸੀ, ਤੇ ਅਸੀਂ ਇਹਨਾਂ ਨੂੰ ਸਪੈਸ਼ਲੀ ਕਿਹਾ ਸੀ ਕਿ ਕਮ ਅਜ਼ ਕਮ 3-4 ਬੰਦੇ ਜ਼ਰੂਰ ਆਵੇ ਆ ਜੇ, ਕਿਉਂਕਿ ਸਾਡਾ ਇਹ ਮਤਲਬ ਹੁੰਦਾ ਹੈ ਕਿ 3 ਗਵਾਹੀਆਂ ਤੇ ਘੱਟ ਤੋਂ ਘੱਟ ਹੋਣ ਨਾ, ਤਾਂ ਕਿ 3 ਲੋਕ ਤੇ ਆ ਕੇ ਟੀਵੀ ਦੇ ਉੱਤੇ ਬੈਠ ਕੇ ਗੱਲਾਂ ਕਰਨ ਔਰ ਦੱਸਣ ਕਿ ਕਿਸ ਤਰ੍ਹਾਂ ਗੈਪਕੋ ਵਾਲੇ ਗਰੀਬ ਮਾਰੀ ਕਰ ਰਹੇ ਨੇ। ਮੁਹੰਮਦ ਅਫਜ਼ਲ ਵੀ ਤਸ਼ਰੀਫ ਲਿਆਏ ਨੇ। ਇਹ ਸਮਝ ਲਵੋ ਅੱਜ ਦਾ ਜਿਹੜਾ ਦਾਵਾ ਗੈਪਕੋ ਦੇ ਖਿਲਾਫ ਅਵਾਮੀ ਅਦਾਲਤ ਦੇ ਵਿੱਚ ਅਸੀਂ ਦਾਇਰ ਕਰ ਰਹੇ ਹਾਂ ਔਰ ਆਪਣੇ ਹੁਕਮਰਾਨਾਂ ਦੇ ਹਜ਼ੂਰ ਅਸੀਂ ਪੇਸ਼ ਕਰ ਰਹੇ ਹਾਂ, ਇਹ ਉਹਦੇ ਤੀਸਰੇ ਗਵਾਹ ਨੇ। ਆਓ ਇਹਨਾਂ ਦੀ ਜ਼ੁਬਾਨੀ ਵੀ ਸੁਣੋ ਕਿ ਡੇਰਾ ਗੁਜਰਾਂ, ਮੁਹੱਲਾ ਪਾਕ ਟਾਊਨ, ਗੈਪਕੋ ਦੀ ਸਬ ਡਿਵੀਜ਼ਨ ਨੰਬਰ 1, ਉੱਥੇ ਦੇ ਇਹ ਜਿਹੜੇ ਰਿਹਾਇਸ਼ੀ ਲੋਕ ਨੇ, ਇਹਨਾਂ ਨਾਲ ਕੀ ਪਈ ਗੈਪਕੋ ਕਰਦੀ ਹੈ। ਜੀ ਭਾਈ ਅਫਜ਼ਲ ਜੀ, ਤੁਸੀਂ ਦੱਸੋ। ਔਜ਼ ਬਿल्लाह मिनश शैतानिर रजीम, बिस्मिल्लाहिर रहमानिर रहीम। ਜੀ ਪਹਿਲੇ ਨੰਬਰ ਤੇ ਮੈਂ ਮੇਲੇ ਟੀਵੀ ਵਾਲਿਆਂ ਦਾ ਬੜਾ ਮਸ਼ਹੂਰ ਹਾਂ, ਜੀ ਮਿਹਰਬਾਨੀ ਜਿਹੜੀ ਸਾਡੇ ਗਰੀਬਾਂ ਦੀ ਆਵਾਜ਼ ਉਤਾਂ ਤੱਕ ਘੱਲਦੇ ਨੇ। ਜੀ। ਸਾਡਾ ਰਹਿ ਗਿਆ ਵਾਪਟਾ ਦਾ ਮਸਲਾ। ਅੱਜ ਤੋਂ 2 ਸਾਲ ਪਹਿਲੋਂ ਸਾਡਾ ਵਰਕ ਵੀਜ਼ਾ ਹੋਇਆ ਸੀ। ਵਾਪਟਾ ਨੇ ਸਾਨੂੰ ਦਿੱਤਾ ਸੀ 100 ਦਾ ਟ੍ਰਾਂਸਫਾਰਮ, ਜੀ ਇੱਕ ਖੰਭਾ, ਮੋਟੀ ਕੇਬਲ, ਜੀ ਉਹ ਲਿਆ ਕੇ ਉਹਨਾਂ ਨੇ ਉੱਥੇ ਰੱਖੀਏ। ਉਹਨਾਂ ਟ੍ਰਾਂਸਫਾਰਮ ਹੈ ਜਿਹੜਾ ਉਹ ਪੁਰਾਣਾ ਲਿਆ ਕੇ ਲਾਇਆ, ਅਸਾਂ ਉਹਨਾਂ ਨੂੰ ਮਨਾ ਕੀਤਾ ਮੌਕੇ ਤੇ। ਜੀ। ਉਹਨਾਂ ਆਖਿਆ 8 ਦਿਨਾਂ ਵਾਸਤੇ ਤੁਹਾਡਾ ਨਵਾਂ 0 ਮੀਟਰ ਆ ਜਾਏਗਾ ਟ੍ਰਾਂਸਫਾਰਮ, ਇਹ ਲਗਾਇਆ ਦਿੱਤਾ ਜਾਏਗਾ, ਇਹ ਤੁਹਾਨੂੰ 8 ਦਿਨ ਵਾਸਤੇ ਲਾ ਕੇ ਦੇਣੇ ਆ ਜੀ। 8 ਦਿਨਾਂ ਦੇ ਬਾਵਜੂਦ 2 ਸਾਲ ਲੰਘ ਗਏ ਨੇ। ਅਸੀਂ ਤੁਹਾਡੇ ਮਸ਼ਕੂਰ ਹਾਂ, ਤੁਸੀਂ ਸਾਡੇ ਗਰੀਬ ਆਦਮੀਆਂ ਦੀ ਬਾਤ ਸੁਣਦੇ ਹੋ, ਗੱਲ ਉਤਾਂ ਤੱਕ ਪਹੁੰਚਾਉਂਦੇ ਹੋ ਮੇਲੇ ਟੀਵੀ ਦੇ। ਅਸੀਂ 2 ਸਾਲ ਪਹਿਲਾਂ ਵੀ ਇਹੀ ਇੰਟਰਵਿਊ ਦਿੱਤਾ ਸੀ, 2 ਸਾਲ ਬਾਅਦ ਵੀ ਇਹੀ ਦੇ ਰਹੇ ਹਾਂ ਕਿ ਨਾ ਸਾਨੂੰ ਉਹ ਖੰਭਾ ਮਿਲਿਆ, ਨਾ ਸਾਨੂੰ ਉਹ ਟ੍ਰਾਂਸਫਾਰਮ ਮਿਲਿਆ, ਨਾ ਸਾਨੂੰ ਉਹ ਤਾਰ ਲਿਆਈ ਗਈ, ਵਹਾਈ ਗਈ ਹੈ ਸਾਨੂੰ, ਰੱਖ ਕੇ ਇਹਨਾਂ ਅੱਗੇ ਜਾ ਕੇ ਕਿਤੇ ਸੇਲ ਕਰ ਲਈਏ ਵਾਪਟਾ ਵਾਲਿਆਂ ਨੇ। ਹਾਂ ਠੀਕ ਹੈ ਜੀ। ਅੱਜ ਤੱਕ ਕੋਈ ਟ੍ਰਾਂਸਫਾਰਮ ਪੁਰਾਣਾ ਲਾਉਂਦੇ ਨੇ, ਉਹ 1 ਦਿਨ 2 ਦਿਨ ਚੱਲਦਾ, ਦੂਜੇ ਦਿਨ ਸੜ ਜਾਂਦਾ। ਸਾਡੇ ਬੱਚੇ ਵੀ ਜਿਹੜੇ ਨੇ ਉਹ ਵੀ ਪਿਘਲ ਗਏ ਨੇ ਬਿਜਲੀ ਨਾ ਹੋਣ ਦੀ ਵਜ੍ਹਾ ਤੋਂ। ਠੀਕ ਹੈ। ਸਾਡੇ ਨਾਲ ਅੱਗੇ ਤੋਂ ਅੱਗੇ ਕਨੈਕਸ਼ਨ 10-10 ਕਿੱਲਿਆਂ ਦੇ ਇਹਨਾਂ ਨੇ ਕਨੈਕਸ਼ਨ ਦਿੱਤੇ ਨੇ, 10-10 ਕਿੱਲਿਆਂ ਦੀ ਤਾਰ ਪਾਈ ਇਹਨਾਂ ਨੇ ਜਾ ਕੇ। ਵੇਖ ਲਓ, ਕੋਈ ਵਿੱਚ ਵਾਂਸ ਨਹੀਂ, ਕੋਈ ਨਾਲ ਉਹ ਨਹੀਂ, ਭਾਵੇਂ ਕਿਸੇ ਦਾ ਬੱਚਾ ਨਾਲ ਲੱਗ ਜਾਵੇ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਇੰਜ ਪੈਸੇ ਲੈਂਦੇ ਨੇ। ਅੱਲਾ ਖੈਰ ਸੱਲਾ। ਮਲਕ ਸਾਹਿਬ ਨੇ, ਹੁਣ ਮਲਕ ਜਵੇਦ ਸਾਹਿਬ ਨੇ, ਉਹਨਾਂ ਦੀ ਮੁੰਜੀ ਸੁੱਕ ਰਹੀ ਏ। 40,000 ਰੁਪਇਆ ਉਹਨਾਂ ਕੱਲ ਦਿੱਤਾ ਹੈ, ਤੇ ਫਿਰ ਉਹਨਾਂ ਦੀ ਕੋਈ ਤਾਰਦਰਸੀ ਹੋਈ ਏ, ਨਹੀਂ ਤੇ ਮੁੰਜੀ ਉਹਨਾਂ ਦੀ ਜਾ ਕੇ ਤਬਾਹ ਹੋ ਗਈ ਹੈ। ਵੇਖ ਲਓ ਜਾ ਕੇ, ਉਹਨਾਂ ਦਾ ਕੋਈ ਕਮ 50 ਲੱਖ ਦਾ ਨੁਕਸਾਨ ਹੈ। ਅਸਤਗਫੁਰੁल्लाह, ਅਸਤਗਫੁਰੁल्लाह। ਸਾਡੀ ਇਹ ਇਲਤਜਾ ਹੈ ਵਜ਼ੀਰ ਆਜ਼ਮ ਅੱਗੇ, CM ਸਾਹਿਬ ਅੱਗੇ, ਕਿ ਸਾਡੇ ਬੱਚੇ ਗਰਮੀ ਦੇ ਵਿੱਚ ਪਿਘਲ ਰਹੇ ਨੇ, ਉਹਨਾਂ ਵਾਸਤੇ ਤਾਰਦਰਸੀ ਕੀਤੀ ਜਾਏ, ਸਾਡਾ ਕੁਝ ਖਿਆਲ ਕੀਤਾ ਜਾਏ। ਅਸੀਂ ਵੀ ਪਾਕਿਸਤਾਨੀ ਦੇ ਰਹਿਣ ਵਾਲੇ ਹਾਂ। ਅੱਛਾ ਭਾਈ ਅਫਜ਼ਲ ਸਾਹਿਬ, ਤੁਸੀਂ ਸਾਨੂੰ ਤਾਂ ਗੱਲਬਾਤ ਸੁਣਾ ਰਹੇ ਹੋ, ਸਾਨੂੰ ਤੁਸੀਂ ਹੁਕਮ ਕਰਦੇ ਹੋ, ਅਸੀਂ ਹਾਜ਼ਰ ਹੋ ਜਾਂਦੇ ਹਾਂ। ਜੀ ਜੀ। ਗੁਜ਼ਾਰਿਸ਼ ਇਹ ਹੈ ਕਿ ਤੁਸੀਂ SDO ਸਾਹਿਬ, ਐਕਸੀਅਨ ਸਾਹਿਬ ਦੇ ਦਫ਼ਤਰ ਨਹੀਂ ਜਾਂਦੇ, ਉੱਥੇ ਜਾ ਕੇ ਸਾਰਾ ਮਹੱਲਾ ਪਿੱਟੋ। ਸਾਡੇ ਪਾਕ ਟਾਊਨ ਦੇ ਵਿੱਚ ਹੀ ਵੱਡਾ ਦਫ਼ਤਰ ਹੈ ਜੀ। ਅਸੀਂ ਕੋਈ 200 ਬੰਦਾ ਲੈ ਕੇ ਗਏ ਆ। ਹਾਂ। ਲਓ ਜੀ, ਤੁਹਾਡੇ ਮਗਰ ਆਏ, ਤੁਸੀਂ ਜਾਓ, ਤੁਹਾਡੇ ਪਿੱਛੇ ਗਏ, ਔਰ ਗਏ ਵੀ ਆ 200 ਬੰਦਾ ਤੁਹਾਡੇ ਸਟੂਡੀਓ, ਜਦੋਂ ਤੁਸੀਂ ਆਖੋ ਮੈਂ ਹਾਜ਼ਰ ਕਰ ਸਕਣਾ। ਵਾਹ। ਗਏ ਆ, ਲਾਰਾ ਬੱਤਾ ਲਾ ਕੇ। ਫਿਰ ਇਹਨਾਂ ਕਿਹੜੇ ਗਰੀਬ ਆਦਮੀ ਨੇ ਮਜ਼ਦੂਰੀ ਕਰਨੀ ਹੁੰਦੀ, ਸਾਰੇ ਦਿਹਾੜੀ ਦਾ ਪੈਸੇ ਟੁੱਟ ਜਾਂਦੇ ਨੇ। ਫਿਰ ਉਸ ਰਾਹੀਂ ਫਿਰ ਆਉਂਦੇ ਨੇ, ਕੋਈ ਪੁਰਾਣਾ ਲਿਆ ਕੇ ਟ੍ਰਾਂਸਫਾਰਮ ਟੰਗ ਕੇ ਸਾਡੀਆਂ ਅੱਖਾਂ ਚੋਪ ਕੇ ਚਲੇ ਜਾਂਦੇ ਨੇ। ਉਹ ਸ਼ਾਮ ਨੂੰ ਫਿਰ ਸੜਿਆ ਹੁੰਦਾ ਹੈ। ਸਾਡੇ ਕੋਲ ਹੈ, ਸਾਡੇ ਨਜ਼ਦੀਕ ਹੈ। ਅਸਾਂ ਉਹਨਾਂ ਨੂੰ ਇਹ ਗੱਲ ਆਖੀਏ ਕਿ ਤੁਸੀਂ AC, SDO ਸਾਹਿਬ ਨੂੰ ਆਖਿਆ AC ਲਾ ਕੇ ਬੈਠੇ ਹੋ ਤੁਸੀਂ, ਸਾਡੇ ਬੱਚੇ ਪਿਘਲ ਰਹੇ ਨੇ, ਉਹਨਾਂ ਦਾ ਕੋਈ ਖਿਆਲ ਨਹੀਂ, ਸਾਡਾ ਕੁਝ ਖਿਆਲ ਕਰੋ। ਜਾਓ ਜੀ ਜਾਓ, ਹਮਲਾ ਆ ਰਿਹਾ, ਲੇਕਿਨ ਕੋਈ ਗਰੀਬ ਆਦਮੀ ਦੀ ਕੋਈ ਤਾਕਦਰਸੀ ਨਹੀਂ ਹੋ ਰਹੀ। ਤੇ ਭਾਈ ਅਫਜ਼ਲ ਸਾਹਿਬ, ਉਹ ਤੁਹਾਡਾ 1 ਮੀਟਰ ਲੱਥ ਗਿਆ ਹੈ ਸੁਣਿਆ ਜੀ, ਤੇ ਉਹਦਾ ਤੁਸੀਂ ਆਖ ਰਹੇ ਸੋ ਵੀ ਤੁਹਾਨੂੰ ਹੁਣ ਵੀ ਬਿੱਲ ਮੇਰਾ ਆਈ। ਕਮਰਸ਼ੀਅਲ ਮੀਟਰ ਮੈਂ ਲਵਾਇਆ ਸੀ। ਹਾਂ।
ਮੈਂ ਮੌਕੇ ਤੇ ਮੌਜੂਦ ਨਹੀਂ ਸਾਂ। ਹਾਂ, ਵਾਪਟਾ ਲਿਆਏ ਨੇ, ਮੀਟਰ ਲਾਇਆ, ਲਾ ਕੇ ਲੈ ਗਏ ਨੇ। ਅੱਛਾ ਜੀ। ਮੈਨੂੰ ਬਿੱਲ ਆਇਆ, ਮੈਂ ਬਿੱਲ ਪੇ ਕੀਤਾ ਹੈ। ਹੂੰ ਉਹਦੀ ਸਾਰੀ ਡਿਟੇਲ ਉਹਨਾਂ ਕੋਲ ਹੈ, ਹੂੰ ਲੇਕਿਨ ਉਹਨਾਂ ਮੀਟਰ ਨਹੀਂ ਲਾਇਆ। ਬਿੱਲ ਮੈਂ ਪੇ ਕਰ ਰਿਹਾ, ਬਿੱਲ 4 ਮਹੀਨੇ 5 ਮਹੀਨੇ ਬਾਅਦ ਵੀ ਆ ਰਿਹਾ ਹੈ। 1-2 ਵਾਰਾਂ ਵਾਪਟਾ ਲਿਆਏ ਨੇ, ਮੈਂ ਕਿਹਾ ਯਾਰ ਇਹ ਮੀਟਰ ਤੇ ਹੈ ਹੀ ਨਹੀਂ ਮੇਰੇ ਕੋਲ, ਤੇ ਤੁਸੀਂ ਮੈਨੂੰ ਬਿੱਲ ਘੱਲ ਦਿਓ। ਉਹਨਾਂ ਕਿਹਾ ਜੀ ਤੁਸੀਂ ਇਹ ਬਿੱਲ ਪਿਛਲਾ ਪੇ ਕਰੋ, ਅੱਗੋਂ ਨਹੀਂ ਆਏਗਾ। ਮੈਂ ਪੇ ਕੀਤਾ ਹੈ, 2 ਇਸ ਗੱਲ ਦੇ ਅਗਵਾਹ ਨੇ, ਲੇਕਿਨ ਬਿੱਲ ਫਿਰ ਆ ਰਿਹਾ ਮੈਨੂੰ। ਨਹੀਂ ਤੇ ਲੱਥੇ ਮੀਟਰ ਦਾ ਕਿੰਨੇ ਮਹੀਨੇ ਹੋ ਗਏ ਨੇ ਤੁਸੀਂ? 5 ਮਹੀਨੇ ਹੋ ਗਏ ਨੇ ਜੀ, 6 ਮਹੀਨੇ। ਲਓ ਜੀ ਪਿਆਰਿਓ, ਤੁਸੀਂ ਸਾਡੇ ਇਹਨਾਂ ਦੋਸਤਾਂ ਦੀਆਂ ਗੱਲਾਂ ਬਾਤਾਂ ਸੁਣੀਆਂ। ਮੁਹੱਲਾ ਪਾਕ ਟਾਊਨ ਡੇਰਾ ਗੁਜਰਾਂ ਤੋਂ ਇਹ ਤਸ਼ਰੀਫ ਲਿਆਏ ਨੇ, ਕਾਮੋ ਕੀ ਤੋਂ। ਪਿਆਰਿਓ, ਸਬ ਡਿਵੀਜ਼ਨ ਨੰਬਰ 1 ਕੇ ਕਾਮੋ ਕੀ ਦੀ ਦੇਖੋ ਨਾ ਕਿਸ ਕਦਰ ਜ਼ੁਲਮ ਵਾਲੀ ਗੱਲ ਹੈ ਕਿ ਉਹ ਕਹਿੰਦੇ ਨੇ ਕਿ ਅਸੀਂ ਕੋ 200 ਬੰਦਾ ਲੈ ਕੇ ਗਏ ਆ, ਜਾ ਕੇ SDO ਸਾਹਿਬ ਦੇ ਗੋਸ਼ੇ ਗੁਜ਼ਾਰ ਕੀਤਾ, ਦਰਖਾਸਤ ਪੇਸ਼ ਕੀਤੀ ਹੈ ਕਿ ਹਜ਼ੂਰ ਤੁਸੀਂ ਤੇ ਆਪ AC ਵਾਲੇ ਕਮਰੇ 'ਚ ਬੈਠੇ ਹੋ ਤੇ ਅਸੀਂ ਲੋਕ ਮਰ ਚੱਲੇ ਆ ਗਰਮੀ ਦੇ ਵਿੱਚ। ਤੁਸੀਂ ਦੇਖੋ ਨਾ ਕਿ ਕਿਸ ਕਦਰ ਜ਼ੁਲਮ ਵਾਲੀ ਗੱਲ ਹੈ ਕਿ ਮਲਕ ਜਵੇਦ ਸਾਹਿਬ ਜਿਹੜੇ ਸਾਡੇ ਸਭ ਤੋਂ ਪਹਿਲੇ ਦੋਸਤ ਤੁਹਾਡੇ ਹਜ਼ੂਰ ਆਪਣੀ ਬਿਪਤਾ ਬਿਆਨ ਕਰ ਰਹੇ ਸਨ, ਉਹਨਾਂ ਦੱਸਿਆ ਕਿ 40,000 ਰੁਪਈਆ ਉਹਨਾਂ ਦੇ ਕੇ ਤੇ ਟਰਾਂਸਫਾਰਮਰ ਸਹੀ ਕਰਵਾਇਆ। ਨਾ ਕਰਾਉਂਦੇ ਤੇ ਉਹਨਾਂ ਦੀ ਮੁੰਜੀ ਤਬਾਹ ਹੋ ਜਾਣੀ ਸੀ। ਸਾਹਿਬ ਉਹ ਹਿੱਸੇ ਠੇਕੇ ਤੇ ਜ਼ਮੀਨ ਪੈ ਵਾਂਦੇ ਨੇ, ਠੇਕਾ ਵੀ ਦੇਣਾ ਹੈ ਜਿਹੜਾ ਲੈਂਡ ਲਾਰਡ ਹੈ ਉਹਦਾ, ਉੱਤੋਂ ਅਜਨਾਸ ਦਾ ਮੁੱਲ ਕੋਈ ਨਹੀਂ। ਤੁਹਾਡੇ ਨੋਟਿਸ ਦੇ ਵਿੱਚ ਹੀ ਹੈ ਕਿ ਕਣਕ ਕੀ ਭਾਅ ਪਈ ਵਿਕਦੀ ਹੈ, ਮੁੰਜੀ ਕੀ ਭਾਅ ਪਈ ਵਿਕਦੀ ਹੈ। ਸਾਹਿਬ ਉਹ ਮੁੱਕਦੀ ਹੈ ਕਿ ਸਾਡੇ ਅੱਜ ਦੇ ਜਿਹੜੇ ਤਿੰਨੇ ਦੋਸਤ ਜਿਹੜੇ ਕਿ ਡੰਗੇ ਹੋਏ ਨੇ, ਉਹਨਾਂ ਦੇ ਤੁਸੀਂ ਹਾੜੇ ਸੁਣੇ, ਗੈਪਕੋ ਕਿਸ ਤਰ੍ਹਾਂ ਉਹਨਾਂ ਦੇ ਨਾਲ ਕੀ ਪਿਆ ਵਰਤਦਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੱਥੋਂ ਤੱਕ ਸਾਡੀ ਰਸਾਈ ਅਸੀਂ तमाम ਵਫਾਕੀ ਵਜ਼ਾਰਾ, ਵਫਾਕੀ ਸੈਕਟਰੀਜ਼, ਸੂਬੇ ਦੇ ਵਿੱਚ ਵੀ CM ਸੈਕਟਰੀਏਟ ਵਿੱਚ ਵੀ ਜਿੱਥੇ ਜਿੱਥੇ ਤੱਕ ਸਾਡੀ ਰਸਾਈ ਹੈ, ਅਸੀਂ ਇਹਨਾਂ ਆਪਣੇ ਦੋਸਤਾਂ ਦੀ ਆਵਾਜ਼ ਬੁਲੰਦ ਕਰੀਏ, ਹੁਕਾਮ ਬਾਲਾ ਤੱਕ ਪਹੁੰਚਾਈਏ, ਹੁਕਮਰਾਨਾਂ ਤਾਈਂ ਵੀ ਪਹੁੰਚਾਈਏ ਤੇ ਅਫਸਰਾਨ ਤਾਈਂ ਵੀ ਪਹੁੰਚਾਈਏ। ਤੇ ਅੱਲਾਹ ਪਾਕ ਸੱਚੇ ਦੇ ਘਰੋਂ ਹੀ ਸਾਨੂੰ ਉਮੀਦ ਹੈ ਕਿ ਸ਼ਾਇਦ ਅੱਲਾਹ ਮਿਹਰ ਕਰੇ ਤੇ ਆਵਾਮ ਦੀ ਸੁਣੀ ਜਾਏ। ਬਾਕੀ ਨਾ ਹੁਕਮਰਾਨਾਂ ਆਵਾਮ ਵੱਲ ਕੋ ਧਿਆਨ ਕੀਤਾ ਹੈ ਅੱਜ ਤਾਈਂ, ਤੇ ਨਾ ਸਾਹਿਬੋ ਇਹ ਜਿਹੜੇ ਅਫਸਰਾਨ ਨੇ ਮੁਖਤਲਿਫ ਸਰਕਾਰੀ ਮਹਿਕਮਿਆਂ ਦੇ, ਇਹ ਗਰੀਬਾਂ ਦੇ ਮਸਲੇ ਹੱਲ ਕਰ ਰਹੇ ਨੇ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਰੇ ਨੂੰ ਚਲੀ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ